ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 16 ਮਾਰਚ 2015 3 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਤੁਸੀਂ ਸਿੱਖ ਪੰਥ ਦੀ ਮਹਾਨ ਸੇਵਾ ਕਰ ਰਹੇ ਹੋ ਤੇ ਇਹਨਾਂ ਸੇਵਾਵਾਂ ਲਈ ਤੁਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਹੋ ਤੇ ਇਸ ਵੀਕਐਂਡ ਤੇ ਤੁਸੀਂ ਕਿੱਥੇ ਗਏ, ਕਿਹਨੂੰ ਮਿਲੇ ਤੇ ਕੀ ਕੀਤਾ? ਪਹਿਲਾਂ ਤਾਂ ਸ਼ੁਕਰੀਆ ਚੰਗੇ ਕੰਪਲੀਮੈਂਟ ਲਈ। ਸ਼ੁਰੂਆਤ 'ਚ ਹੀ ਸਨ 547 ਨਾਨਕਸ਼ਾਹੀ ਸੰਮਤ ਦਾ ਸਾਡਾ ਜਿਹੜਾ ਇਹ ਪਹਿਲਾ ਪ੍ਰੋਗਰਾਮ ਹੈ। ਅਸੀਂ ਫਰਾਈਡੇ ਨਾਨਕਸ਼ਾਹੀ ਨਵੇਂ ਵਰੇ ਦੀ ਈਵ 'ਤੇ ਪ੍ਰੋਗਰਾਮ ਕੀਤਾ ਸੀ ਔਰ ਉਸੇ ਰਾਤ ਦਾ ਦੀਵਾਨ ਡਾਲਸ ਟੈਕਸਾਸ ਸੀ, ਜਿੱਥੇ ਕਿ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਮਿਡਨਾਈਟ ਤੱਕ ਗੁਰਬਾਣੀ ਕੀਰਤਨ ਰਾਹੀਂ ਔਰ ਵਿਚਾਰਾਂ ਰਾਹੀਂ ਉਸ ਦੀਵਾਨ ਨੂੰ ਸੈਲੀਬ੍ਰੇਟ ਕੀਤਾ ਜੀ। ਹਾਲਾਂਕਿ ਪਹਿਲੀ ਵਾਰ ਡੈਲਸ ਦੇ ਵਿੱਚ ਇਹ ਸਮਾਗਮ ਸੀ, ਪਰ ਗੁਰਦੁਆਰਾ ਹਾਲ ਜਿਹੜਾ ਹੈ ਉਹ ਮਿਡਨਾਈਟ ਤੋਂ ਬਾਅਦ ਵੀ ਜਿਹੜਾ ਉਹ ਭਰਿਆ ਰਿਹਾ। 1-1:30 ਵਜੇ ਸਮਾਪਤੀ ਹੋਈ ਸਾਰੇ ਦੀਵਾਨ ਦੀ ਜੀ। ਔਰ ਉਸ ਦੀਵਾਨ 'ਚ ਲਗਭਗ 1 ਘੰਟਾ ਸਾਨੂੰ ਸੰਗਤਾਂ ਦੇ ਜਿਹੜਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਿਚਾਰਾਂ ਰਾਹੀਂ। ਔਰ ਜਿਹੜੀ ਵਿਚਾਰ ਅਸੀਂ ਇਸ ਈਵ ਦੇ ਮੌਕੇ 'ਤੇ ਆਪਣੇ ਇਸ ਪਿਛਲੇ ਸਾਲ 546 ਦੇ ਅਖੀਰਲੇ ਪ੍ਰੋਗਰਾਮ 'ਚ ਦਿੱਤੀ ਸੀ, ਉਸੇ ਨੂੰ ਹੀ ਅੱਗੇ ਤੋਰਦੇ ਹਾਂ ਕਿ ਕਿਸ ਕਿਸਮ ਦੇ ਜਿਹੜੇ ਖਤਰੇ ਅੱਜ ਮੰਡਰਾ ਰਹੇ ਨੇ ਔਰ ਕਿਵੇਂ ਸਿੱਖ ਕੌਮ ਦੀ ਵੱਖਰੀ ਅੱਡਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਔਰ ਇਹਨਾਂ ਜਿਹੜੇ ਬਿਲਕੁਲ ਬਾਦਲ ਦੇ ਤਨਖਾਹਦਾਰ ਬਣੇ ਹੋਏ ਜਥੇਦਾਰ ਨੇ ਉਹਨਾਂ ਨੇ ਭੋਗ ਪਾਇਆ ਜੀ। ਸੋ ਸੰਗਤ ਨੇ ਇਸ ਗੱਲ ਦਾ ਵੀ ਅਹਿਦ ਲਿਆ ਔਰ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਇਹ ਵਰ੍ਹਾ ਜਿਹੜਾ ਇਸੇ ਜਿਹੜਾ ਜੋਸ਼ ਦੇ ਨਾਲ ਮਨਾਇਆ ਜਾਇਆ ਕਰੇਗਾ 14 ਮਾਰਚ ਪਹਿਲੀ ਚੇਤ ਦਾ ਦਿਨ। ਔਰ ਨਾਲ ਹੀ ਉਹਨਾਂ ਨੇ ਇਹ ਫੈਸਲਾ ਵੀ ਲਿਆ ਵੀ ਸਾਰਾ ਹੀ ਸਾਲ ਦੇ ਕੈਲੰਡਰ 'ਚ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਔਰ ਇਤਿਹਾਸਕ ਦਿਹਾੜੇ ਨੇ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਹੀ ਮਨਾਏ ਜਾਣਗੇ। ਜੀ। ਸ਼ੁੱਕਰਵਾਰ ਦੇ ਰਾਤ ਦੇ ਦੀਵਾਨ ਤੋਂ ਬਾਅਦ ਸੈਚਰਡੇ ਫਿਰ ਸਿੰਘਾਂ ਦੇ ਨਾਲ ਜਿਹੜੇ ਕਿ ਡਰਾਈਵ ਕਰਕੇ ਸਾਡੇ ਨਾਲ ਸਾਨੂੰ ਲੈ ਕੇ ਗਿਆ ਹਿਊਸਟਨ। ਲਗਭਗ 4 ਘੰਟੇ ਦੀ ਡਰਾਈਵ ਹੈ ਉੱਥੋਂ। ਜੀ। ਸੋ ਸੈਚਰਡੇ ਸ਼ਾਮ 1 to 1 ਹਿਊਸਟਨ ਦੀਆਂ ਸੰਗਤਾਂ ਨਾਲ ਵੀ ਗੱਲਬਾਤ ਹੋਈ ਤੇ ਐਤਵਾਰ ਦਾ ਮੁੱਖ ਦੀਵਾਨ ਜਿਹੜਾ ਹੈ ਉਹ ਹਿਊਸਟਨ ਦਾ ਜਿਹੜਾ ਸਭ ਤੋਂ ਪੁਰਾਣਾ ਔਰ ਵੱਡਾ ਗੁਰਦੁਆਰਾ ਸਾਹਿਬ ਹੈ ਉਸ ਦੇ ਵਿੱਚ ਸੀ ਔਰ ਉਹਨਾਂ ਨੇ ਵੀ ਐਤਵਾਰ ਦਾ ਦੀਵਾਨ ਨਾਨਕਸ਼ਾਹੀ ਸੰਮਤ 547 ਨੂੰ ਹੀ ਸਮਰਪਿਤ ਕੀਤਾ ਸੀ। ਔਰ ਕੁਦਰਤੀ 15 ਮਾਰਚ ਸੀ ਕਿਉਂਕਿ ਐਤਵਾਰ 15 ਮਾਰਚ ਦਾ ਦਿਨ ਸਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਵੱਲੋਂ ਦਿੱਲੀ ਫਤਿਹ ਦਿਵਸ ਵੀ ਸੀ। ਸੋ ਇਹਦੇ 'ਚ ਵੀ ਜਿੱਥੇ ਕੀਰਤਨ ਔਰ ਵਿਚਾਰ ਰਾਹੀਂ ਜਿਹੜਾ ਹੈ ਉਹ ਸੰਗਤ ਜੁੜੀ, ਉੱਥੇ ਲਗਭਗ 1 ਘੰਟੇ ਤੋਂ ਜ਼ਿਆਦਾ ਸਮੇਂ 'ਚ ਅਸੀਂ ਇਤਿਹਾਸਕਤਾ ਖਾਸ ਤੌਰ 'ਤੇ ਕਿ ਪੋਲੀਟੀਕਲ ਪਾਵਰ ਕਿੰਨੀ ਇੰਪੋਰਟੈਂਟ ਹੁੰਦੀ ਹੈ ਕਿ ਕਿਵੇਂ 1675 ਦਾ ਉਹ ਵਰ੍ਹਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਦਿੱਲੀ 'ਚ ਔਰ ਕੋਈ ਉਹ ਜ਼ੁਰਤ ਵੀ ਨਹੀਂ ਕਰਦਾ ਕਿ ਖੁੱਲ੍ਹੇ ਤੌਰ 'ਤੇ ਸਾਹਮਣੇ ਆ ਕੇ ਗੁਰੂ ਸਾਹਿਬ ਦੇ ਸੀਸ ਜਾਂ ਉਹਨਾਂ ਦੇ ਧੜ ਨੂੰ ਕਲੇਮ ਕਰੇ। ਭਾਈ ਜੈਤਾ ਜੀ ਸੀਸ ਜਿਹੜੇ ਨੇ ਉਹ ਲੈ ਕੇ ਅਨੰਦਪੁਰ ਸਾਹਿਬ ਆਉਂਦੇ ਨੇ ਔਰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਨੂੰ ਜਿਹੜਾ ਸਾੜ ਕੇ ਨਾਲ ਔਰ ਬੜੇ ਜੋਖਮ 'ਚ ਪਾ ਕੇ ਆਪਣੇ ਆਪ ਨੂੰ ਵੀ ਧੜ ਦਾ ਸੰਸਕਾਰ ਕਰਦੇ ਨੇ। ਜੀ। ਪਰ ਉਹੀ ਦਿੱਲੀ ਸ਼ਹਿਰ ਹੈ ਜਦੋਂ ਲਗਭਗ 100 ਸਾਲ ਬਾਅਦ 1783 'ਚ 30,000 ਖਾਲਸੇ ਦੀ ਫੌਜ ਦਿੱਲੀ ਦੇ ਉੱਤੇ ਕਾਬਜ਼ ਹੁੰਦੀ ਹੈ, ਲਾਲ ਕਿਲ੍ਹੇ 'ਚ ਦਾਖਲ ਹੁੰਦੀ ਹੈ ਤੇ ਫਿਰ ਉਹ ਤਖਤ ਜਿਹੜਾ ਹੈ ਉਹ ਸਿੱਖਾਂ ਦੇ ਸਾਹਮਣੇ ਵਿਸ ਜਾਂਦਾ ਹੈ ਔਰ ਕਿਵੇਂ ਸ਼ਾਹ ਆਲਮ ਤੀਸਰੇ ਨੂੰ ਡਿਫੀਟ ਕਰਕੇ ਮਜਨੂ ਟਿੱਲਾ ਮੁਕਾਮ ਕਰਕੇ 30,000 ਖਾਲਸੇ ਦੀ ਫੌਜ ਫਿਰ ਹੱਥੀਂ ਕਾਰ ਸੇਵਾ ਨਾਲ ਜਿਹੜੇ ਅੱਜ 7 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ ਦਿੱਲੀ ਦੇ ਵਿੱਚ, ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਗੁਰਦੁਆਰਾ ਮੋਤੀ ਬਾਗ, ਮਜਨੂ ਟਿੱਲਾ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਉਹ ਆਪਣੇ ਹੱਥੀਂ ਇਸ ਨੂੰ ਇਹਨਾਂ ਦਾ ਨਿਰਮਾਣ ਕਰਦੇ ਨੇ। ਜੀ। ਸੋ ਕਿਵੇਂ ਸਰ ਜੱਸਾ ਸਿੰਘ ਰਾਮਗੜੀਆ ਉਹ ਸਲੈਬ ਜਿਹਦੇ ਉੱਤੇ ਤਖਤ ਸੀ, ਕਿਉਂਕਿ ਜਿਹੜਾ ਤਖਤੇ ਤਾਊਸ ਸੀ ਜਿੱਤੇ ਬਾਦਸ਼ਾਹ ਬੈਠਦੇ ਸਨ, ਤਾਊਸ ਮੋਰ ਨੂੰ ਕਹਿੰਦੇ ਨੇ, ਮੋਰ ਦੀ ਸ਼ਕਲ ਦਾ,
ਉਹ ਤਾਂ 1739 ਚ ਨਾਦਰ ਸ਼ਾਹ ਲੈ ਗਏ ਸੀ ਈਰਾਨ, ਔਰ ਅੱਜ ਵੀ ਉਹ ਤਹਿਰਾਨ ਦੇ ਇੱਕ ਮਿਊਜ਼ੀਅਮ ਦੇ ਵਿੱਚ ਪਿਆ ਹੈ। ਪਰ ਉਹਦੇ ਥੱਲੇ ਜਿਹੜੀ ਲੱਗੀ ਸਲੈਬ ਸੀ, ਸਿਲ ਸੀ, ਉਹਨੂੰ ਸਰ ਜੱਸਾ ਸਿੰਘ ਰਾਮਗੜੀਆ ਨੇ ਬੇੜੀਆਂ ਉਹਦੇ ਵਿੱਚ ਜੰਜੀਰਾਂ ਦੇ ਵਿੱਚ ਜਕੜ ਕੇ ਘੜੀਸ ਕੇ ਹਰਿਮੰਦਰ ਸਾਹਿਬ ਲਿਆਂਦਾ। ਔਰ ਅੱਜ ਵੀ ਜਦੋਂ ਅਸੀਂ ਬੁੰਗਾ ਰਾਮਗੜੀਆਂ ਦੇਖਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਸ ਦੇ ਥੱਲੇ ਉਹ ਸਲੈਬ ਲਾਈ ਹੋਈ ਹੈ, ਦੱਸਣ ਦੇ ਲਈ ਕਿ ਇਸ ਤਖਤ ਤੋਂ ਕਦੇ ਸਿੱਖ ਕੌਮ ਨੂੰ ਨੇਸਤੋ ਨਾਬੂਦ ਕਰਨ ਦੇ ਹੁਕਮ ਨਿਕਲਦੇ ਸਨ, ਜਿਨ੍ਹਾਂ ਨੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਆਰਡਰ ਕੀਤਾ ਸੀ। ਅੱਜ ਪੋਲੀਟੀਕਲ ਪਾਵਰ ਦੇ ਨਾਲ ਅਸੀਂ ਇਹਨਾਂ ਤੋਂ ਰਿਵੈਂਜ ਲਿਆ ਔਰ ਅਸੀਂ ਸੱਚ, ਹੱਕ, ਇਨਸਾਫ ਦਾ ਰਾਜ ਸਥਾਪਿਤ ਕੀਤਾ। ਸੋ ਉਸ ਹਵਾਲੇ ਨਾਲ ਅਸੀਂ ਇਸ ਗੱਲ ਨੂੰ ਕਿ ਅੱਜ ਅਸੀਂ ਪਿਛਲੇ 67 ਸਾਲ ਤੋਂ ਉਸ ਕਿਸਮ ਦੇ ਹੀ ਈਵਲ ਐਮਪਾਇਰ ਦਾ ਹਿੱਸਾ ਹੈ। ਉਸ ਤੋਂ ਵੀ ਬਦਤਰ ਤਰੀਕੇ ਦੇ ਨਾਲ ਪਿਛਲੇ 30 ਸਾਲ 'ਚ ਸਾਡੇ ਨਾਲ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਹੋਈ ਹੈ। ਕਿਵੇਂ ਸਾਡੀਆਂ ਹਜ਼ਾਰਾਂ ਮਾਵਾਂ, ਭੈਣਾਂ, ਬੱਚੀਆਂ ਬੇਆਬਰੂ ਹੋਈਆਂ ਉਸੇ ਦਿੱਲੀ ਸ਼ਹਿਰ ਦੇ ਅੰਦਰ ਨਵੰਬਰ 84 ਦੇ ਵਿੱਚ। ਔਰ ਅੱਜ ਖਾਲਸਾ ਜਿਹਦੇ ਕੋਲ ਬਹੁਤ ਸਾਧਨ ਨੇ, ਧਨ ਹੈ ਔਰ ਬਹੁਤ ਸਾਰੀ ਹੋਰ ਆਰਾਮ ਪ੍ਰਸਤੀ ਹੈ, ਅਸੀਂ ਆਪਣੇ ਉਸ ਕਿਰਦਾਰ ਨੂੰ ਕਿਉਂ ਭੁੱਲ ਗਏ ਜਿਹੜੀ ਕਿ 18ਵੀਂ ਸਦੀ ਦੇ ਸਾਡੇ ਬਜ਼ੁਰਗਾਂ ਨੂੰ ਯਾਦ ਸੀ ਕਿ ਰਾਜਸੀ ਸ਼ਕਤੀ ਤੋਂ ਬਿਨਾਂ ਤੁਸੀਂ ਧਰਮ ਬਚਾ ਨਹੀਂ ਸਕਦੇ ਔਰ ਦੁਸ਼ਟਾਂ ਨੂੰ ਸਜ਼ਾ ਨਹੀਂ ਦੇ ਸਕਦੇ ਜੀ। ਸੋ ਸੰਗਤ ਵੱਲੋਂ ਬਹੁਤ, ਹਾਲਾਂਕਿ ਹਿਊਸਟਨ ਮੈਂ ਅੱਗੇ ਵੀ ਜਾਂਦਾ ਰਹਿੰਦਾ ਪਰ ਇਸ ਵਾਰ ਕੁਛ ਇਸ ਕਿਸਮ ਦਾ ਦੀਵਾਨ ਦੇ ਵਿੱਚ ਵੀ ਮਾਹੌਲ ਬਣਿਆ ਕਿ ਸੰਗਤ ਨੇ ਬਹੁਤ ਐਪਰੀਸ਼ੀਏਟ ਵੀ ਕੀਤਾ ਔਰ ਪ੍ਰਬੰਧਕਾਂ ਨੇ ਔਰ ਲੋਕਲ ਉਸੇ ਸ਼ਾਮ ਹਿਊਸਟਨ ਦੇ ਇੱਕ ਹੋਟਲ ਦੇ ਵਿੱਚ ਕਾਨਫਰੰਸ ਰੂਮ ਟਾਈਪ ਲੈ ਕੇ ਡਿਸਕਸ਼ਨ ਸੈਸ਼ਨ ਵੀ ਰੱਖਿਆ ਹੋਇਆ ਸੀ, ਜਿਸ 'ਚ 50 ਤੋਂ ਜ਼ਿਆਦਾ ਨੌਜਵਾਨ ਔਰ ਜਿਹੜੇ ਇੰਟਰਸਟਿਡ ਗੁਰਸਿੱਖ ਸਨ, ਬੀਬੀਆਂ ਵੀ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਨ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਉਹ ਸੈਸ਼ਨ ਲਗਭਗ 7 ਵਜੇ ਤੋਂ 10 ਵਜੇ ਤੱਕ ਚੱਲਿਆ ਜੀ, ਜਿਹੜਾ 1-to-1 ਡਿਸਕਸ਼ਨ ਸੈਸ਼ਨ ਸੀ। ਕਿਉਂਕਿ ਗੁਰਦੁਆਰਾ ਸਾਹਿਬਾਨ 'ਚ ਬਹੁਤ ਵਾਰ ਦੀਵਾਨ ਹੁੰਦੇ ਨੇ, 1 ਵੇ ਟ੍ਰੈਫਿਕ ਹੁੰਦਾ ਹੈ, ਬੋਲਣ ਵਾਲਾ ਬੋਲ ਕੇ ਚਲਾ ਜਾਂਦਾ ਹੈ, ਉਹਨੂੰ ਵਾਹ-ਵਾਹ ਤਾਂ ਮਿਲ ਜਾਂਦੀ ਹੈ, ਲੇਕਿਨ ਜਿਹੜੇ ਸੰਗਤ ਦੇ ਜਜ਼ਬਾਤ ਨੇ, ਉਹਨਾਂ ਦੇ ਸਵਾਲ ਨੇ ਔਰ ਖ਼ਾਸ ਤੌਰ 'ਤੇ ਸ਼ੰਕੇ ਨੇ, ਉਹਨਾਂ ਦਾ ਜਿਹੜਾ ਉਹ ਨਿਵਾਰਨ ਨਹੀਂ ਹੁੰਦਾ। ਸੋ ਇਹ ਬੜਾ ਅੱਛਾ ਲਾਈਵਲੀ ਸੈਸ਼ਨ ਸੀ 3 ਘੰਟੇ ਦਾ, ਜਿਸ ਨੂੰ ਜਿਹੜਾ ਅਸੀਂ ਵੀ ਇੰਜੋਏ ਕੀਤਾ ਕਿਉਂਕਿ ਅੱਡ-ਅੱਡ ਆਸਪੈਕਟਸ ਦੇ ਉੱਤੇ ਅਮਰੀਕਨ ਲਾਈਫ, ਯੰਗਸਟਰਸ, ਖਾਲਿਸਤਾਨ ਦੇ ਹਵਾਲੇ ਨਾਲ ਚੈਲੰਜ, ਇਹ ਸਾਰਾ ਸਾਹਮਣੇ ਆਇਆ ਜੀ। ਔਰ ਮੰਡੇ ਅਸੀਂ ਬਿਸਤਰਾ ਬੰਨ੍ਹਿਆ, ਸਿਰ ਤੇ ਚੁੱਕਿਆ, ਅਸੀਂ ਜਹਾਜ਼ ਨਹੀਂ ਚੁੱਕਿਆ ਪਰ ਅਸੀਂ ਸਿਰ ਤੇ ਚੁੱਕ ਕੇ ਜਹਾਜ਼ ਤੱਕ ਪਹੁੰਚੇ ਔਰ ਜਿਹੜਾ ਏਅਰਪੋਰਟ ਤੋਂ ਸਟੂਡੀਓ ਹਾਜ਼ਰ ਹੈ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ। ਵੈਲਕਮ ਬੈਕ। ਹੋਰ ਪੁੱਛੋ ਜੀ ਰਸਾ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਸਿਆਸੀ ਮੁੱਦਾ। ਅੱਜ ਦੇ ਮੈਂ ਦੇਖਦਾ ਕਿਉਂਕਿ ਪਿਛਲੇ ਆਲਮੋਸਟ 1 ਹਫ਼ਤੇ ਦੇ ਵਿੱਚ ਹੀ 6-7 ਖਬਰਾਂ ਜੀ ਜਿਹੜੀਆਂ ਇੱਕੋ ਹੀ ਦੁਸ਼ਮਣ ਵੱਲ ਵੀ ਇਸ਼ਾਰਾ ਕਰਦੀਆਂ, ਕਲਪਰੇਟ ਰਾਦਰ, ਗੁਨਾਹਗਾਰ, ਕਿ ਕਿਸ ਤੇਜ਼ੀ ਨਾਲ ਇਹਦੇ ਬਾਵਜੂਦ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਸਟਰੋਂਗ ਮੈਸੇਜ ਦਿੱਤਾ ਹੈ ਭਾਰਤ ਸਰਕਾਰ ਨੂੰ ਕਿ ਭਾਈ ਸੰਭਲ ਜਾਓ ਨਹੀਂ ਤਾਂ ਟੁੱਟੋਗੇ, ਸਪਲਿੰਟਰ ਹੋਵੋਗੇ, ਟੁਕੜੇ ਟੁਕੜੇ ਹੋਵੋਗੇ ਜੀ। ਮਨੁੱਖੀ ਆਜ਼ਾਦੀ ਦੀ ਗੱਲ, UN ਚਾਰਟਰਸ ਦੀ ਗੱਲ ਕੀਤੀ ਔਰ ਮੋਦੀ ਨੇ ਵੀ ਗੋਂਗਲੂਆਂ ਤੋਂ ਮਿੱਟੀ ਝਾੜਦੇ ਆ ਇੱਕ ਈਸਾਈਆਂ ਦੇ ਇਕੱਠ ਦੇ ਵਿੱਚ ਜਾ ਕੇ ਸ਼ਮਾ ਵੀ ਰੌਸ਼ਨ ਕੀਤੀ ਔਰ ਗੱਲਾਂ ਵੀ ਕੀਤੀਆਂ। ਪਰ 7 ਖਬਰਾਂ ਮੈਂ ਜਿਹੜੀਆਂ ਪੈਨ ਡਾਊਨ ਕਰ ਸਕਿਆ ਜਿਹੜੀਆਂ ਮੀਡੀਆ 'ਚ ਆਈਆਂ, ਵਿਦਨ ਇੰਟੀਰੀਅਰ ਆਫ ਦਾ ਕੰਟਰੀ ਕੀ ਹੋ ਰਿਹਾ ਮੁਲਕ ਦੇ ਅੰਦਰਲੇ ਹਿੱਸਿਆਂ 'ਚ, ਉਹ ਬਹੁਤ ਵਾਰੀ ਖਬਰ ਵੀ ਨਹੀਂ ਬਣਦੀ ਹੈ ਜੀ। ਲੇਕਿਨ ਜਿਹੜੇ ਕੋਈ ਮੇਨ ਰਾਊਟ ਨਾਲ ਲੱਗਦੇ ਆ ਜਾਂ ਜਿੱਥੇ ਕਿਤੇ ਕੋਈ ਖਬਰ ਨਿਕਲ ਆਉਂਦੀ ਹੈ ਔਰ ਖਬਰ ਬਣ ਜਾਂਦੀ ਹੈ। ਸੋ ਪਹਿਲਾਂ ਤਾਂ ਜਿਹੜੀ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਵੱਡਾ ਆਈਡੀਆਲੋਗ ਹੈ, ਇਹ ਅਸਾਮ ਦੇ ਵਿੱਚ ਗੁਹਾਟੀ 'ਚ ਵਿਰਾਟ ਹਿੰਦੂ ਸਮਾਗਮ ਸੀ, ਉਸ ਦੇ ਵਿੱਚ ਉਹਨੇ ਐਡਰੈਸ ਕੀਤਾ, ਬੋਲਿਆ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਮੌਸਕ ਜਿਹੜੀ ਹੈ, ਮਸਜਿਦ ਔਰ ਗਿਰਜੇ ਜਿਹਨੂੰ ਚਰਚ ਅਸੀਂ ਕਹਿੰਦੇ ਜੀ, ਇਹ ਕੋਈ ਧਾਰਮਿਕ ਇਮਾਰਤਾਂ ਨਹੀਂ ਨੇ, ਧਾਰਮਿਕ ਥਾਵਾਂ ਨਹੀਂ ਨੇ ਔਰ ਇਹਨਾਂ ਨੂੰ ਜਿਹੜਾ ਇਹ ਢਾਇਆ ਜਾ ਸਕਦਾ। ਇਟਸ ਜਸਟ ਅ ਬਿਲਡਿੰਗ, ਏ ਮੌਸਕ ਇਜ਼ ਨਾਟ ਅ ਰਿਲੀਜੀਅਸ ਪਲੇਸ, ਇਟਸ ਜਸਟ ਅ ਬਿਲਡਿੰਗ, ਇਟ ਕੈਨ ਬੀ ਡਿਮੋਲਿਸ਼ਡ ਐਟ ਐਨੀ ਟਾਈਮ। ਇਫ ਐਨੀਵਨ ਹੈਜ਼ ਡਿਸਐਗਰੀਡ ਵਿਦ ਮੀ ਔਨ ਦਿਸ, ਆਈ ਐਮ ਰੈਡੀ ਟੂ ਹੈਵ ਅ ਡਿਬੇਟ ਔਨ ਦਾ ਇਸ਼ੂ। ਹੁਣ ਇਹ ਦੇਖ ਲਓ ਕਿ ਹੁਣ ਕੱਲਾ ਬਾਬਰੀ ਮਸਜਿਦ ਤਾਂ ਗੱਲ ਨਹੀਂ ਹੈ, ਹੁਣ ਇਸ ਲੈਵਲ ਤੱਕ ਚਲੇ ਗਏ ਨਾ ਜੀ। ਇਹਨਾਂ ਦੀ ਤਾਂ ਉਹਨੇ ਕਿਹਾ ਨਾਲ, ਉਹਨੇ ਕਿਹਾ ਜੀ ਹਿੰਦੂ ਜਿਹੜਾ ਮੰਦਿਰ ਹੈ ਉੱਥੇ ਕਿਉਂਕਿ ਭਗਵਾਨ ਸਥਾਪਿਤ ਹੁੰਦਾ ਹੈ
ਉਸ ਦੇ ਵਿੱਚ ਮੂਰਤੀ ਹੁੰਦੀ ਹੈ, ਉਹ ਧਾਰਮਿਕ ਥਾਂ ਹੈ। ਨਾ ਮਸਜਿਦ 'ਚ ਕੁਛ ਹੁੰਦਾ ਹੈ, ਨਾ ਗਿਰਜੇ 'ਚ ਕੁਛ ਹੁੰਦਾ ਹੈ। ਇਸ ਲਈ ਉਹ ਤਾਂ ਇੱਕ ਬਿਲਡਿੰਗ ਹੈ, ਇਹ ਢਾਈ ਜਾ ਸਕਦੀ। ਜੇ ਕਿਸੇ ਨੇ ਮੇਰੇ ਨਾਲ ਡਿਬੇਟ ਕਰਨੀ ਹੈ ਕਰ ਲਓ। ਹਾਲਾਂਕਿ ਨਾਲ ਹੀ ਉਹਨੇ ਇਹ ਵੀ ਕਹਿ ਦਿੱਤਾ ਕਿ ਭਾਰਤ ਦੇ ਜਿਹੜੇ ਮੁਸਲਮਾਨ ਨੇ ਉਹ ਸਾਰੇ ਹੀ ਹਿੰਦੂ ਨੇ ਜੀ। ਔਰ ਇਸ ਦੇ ਉੱਤੇ ਬੜਾ ਪ੍ਰੋਟੈਸਟ ਹੋਇਆ ਹੈ ਈਵਨ ਅਸਾਮ ਦੇ ਵਿੱਚ, ਕਿਉਂਕਿ ਕਾਂਗਰਸ ਦੀ ਗਵਰਨਮੈਂਟ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇਹਦੇ 'ਤੇ ਪਾਬੰਦੀ ਵੀ ਲਾ ਸਕਦੇ ਹਾਂ। ਔਰ ਦੂਸਰੀਆਂ ਜਥੇਬੰਦੀਆਂ ਨੇ ਵੀ, ਜਿਹੜੇ ਈਸਾਈ ਔਰ ਮੁਸਲਮਾਨਾਂ ਦੇ ਸੰਗਠਨ ਨੇ, ਮੁਸਲਮਾਨਾਂ ਦੇ ਖਾਸ ਕਰ, ਉਹਨਾਂ ਨੇ ਜਿਹੜਾ ਉਸ ਦੀਆਂ ਜਿਹੜੇ ਬੁੱਤ ਸਾੜੇ ਨੇ ਬੁੱਤ ਵੀ। ਸੋ ਪਰ ਇਹ ਵੀ ਉਹਨਾਂ ਨੂੰ ਸੂਟ ਕਰਦਾ ਕਿਉਂਕਿ ਅਸਾਮ ਦੇ ਵਿੱਚ ਬਹੁਤ ਜਲਦੀ ਅਸੈਂਬਲੀ ਚੋਣਾਂ ਹੋਣ ਵਾਲੀਆਂ ਨੇ ਔਰ ਜਿਹੜਾ ਫਾਰਮੂਲਾ ਇਹਨਾਂ ਨੇ ਬਾਕੀ ਭਾਰਤ ਦੇ ਵਿੱਚ ਵਰਤਿਆ ਹੈ ਪੋਲਰਾਈਜੇਸ਼ਨ ਦਾ ਹਿੰਦੂਆਂ ਮੁਸਲਮਾਨਾਂ ਦੇ ਵਿਚਕਾਰ, ਜੀ, ਉਹੀ ਜਿਹੜਾ ਅਸਾਮ ਦੇ ਵਿੱਚ ਵਰਤਿਆ ਜਾ ਰਿਹਾ। ਪਰ ਗੱਲ ਹੁਣ ਇੱਥੋਂ ਤੱਕ ਆ ਗਈ ਹੈ ਵੀ ਉਹ ਕਾਨੂੰਨੀ ਤੌਰ ਤੇ, ਔਰ ਇਹਦੇ ਵਿੱਚ ਸੁਬਰਾਮਨੀਅਮ ਸਵਾਮੀ ਨੇ ਬਾਅਦ ਕਿਸੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਵੀ ਦਿੱਤਾ ਹੈ ਕਿ ਜੀ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹ ਕੋਈ ਧਾਰਮਿਕ ਥਾਵਾਂ ਨਹੀਂ ਨੇ। ਸੋ ਅਸੀਂ ਸਮਝਦੇ ਹਾਂ ਕਿ ਕਈ ਥਾਵਾਂ ਤੇ ਜਿੱਥੇ ਹੁਣ ਇਹਨਾਂ ਦੀਆਂ ਸਰਕਾਰਾਂ ਬਣੀਆਂ ਨੇ ਜਾਂ ਬਣਨਗੀਆਂ, ਇਹ ਸੜਕ ਚੌੜੀ ਕਰਨ ਵੇਲੇ ਕੋਈ ਹੋਰ ਪ੍ਰੋਜੈਕਟ ਜਿਵੇਂ ਲੈਂਡ ਐਕੁਇਜ਼ੀਸ਼ਨ ਐਕਟ ਦੇ ਥੱਲੇ ਐਕਵਾਇਰ ਕਰ ਰਹੇ ਨੇ ਜ਼ਮੀਨ, ਜਿਹੜੀ ਮਰਜ਼ੀ ਫਰਟਿਲ ਹੋਏ ਔਰ ਜਾਂ ਬੰਜਰ ਹੋਏ ਕੋਈ ਵੀ, ਇਸੇ ਤਰ੍ਹਾਂ ਦਾ ਇਹ ਕਰਨਗੇ ਕਿ ਜੀ ਇਹ ਤਾਂ ਹੈ ਹੀ ਨਹੀਂ, ਇਹ ਕੋਈ ਧਾਰਮਿਕ ਇਮਾਰਤਾਂ ਹੀ ਨਹੀਂ ਨੇ। ਸੋ ਪਹਿਲੀ ਖਬਰ ਇਹੀ ਪੁਆਇੰਟ ਆਊਟ ਕਰਦੀ ਹੈ ਕਿ ਇਸ ਲੈਵਲ ਦਾ ਬੰਦਾ ਔਰ ਵਿਰਾਟ ਹਿੰਦੂ ਸੰਮੇਲਨ, ਵਿਸ਼ਵ ਹਿੰਦੂ ਪਰਿਸ਼ਦ ਜਿਹੜੀ ਕਰਵਾਉਂਦੀ ਹੈ, ਉਸ 'ਚ ਕੀ ਇਹਨਾਂ ਦੇ ਵਿਚਾਰ ਨੇ। ਦੂਸਰੀ ਖਬਰ ਅਸੀਂ ਦੇਖਦੇ ਹਾਂ ਹਰਿਆਣੇ ਦੇ ਹਵਾਲੇ ਨਾਲ ਕਿ ਹਿਸਾਰ ਜ਼ਿਲ੍ਹੇ ਦੇ ਵਿੱਚ ਇੱਕ ਚਰਚ ਜਿਹੜਾ ਅੰਡਰ ਕੰਸਟਰਕਸ਼ਨ ਸੀ ਉਹਨੂੰ ਤੋੜਿਆ ਗਿਆ, ਢਾਇਆ ਗਿਆ ਔਰ ਅੰਦਰ ਜਿੱਥੇ ਕ੍ਰਾਸ ਲੱਗਾ ਜਿਹੜਾ ਹਰ ਚਰਚ ਦੇ ਵਿੱਚ ਹੁੰਦਾ ਹੈ ਉਹਨੂੰ ਚੁੱਕ ਕੇ ਬਾਹਰ ਸੁੱਟਿਆ ਗਿਆ। ਉਹਦੇ 'ਚ ਹਨੂਮਾਨ ਦੀ ਮੂਰਤੀ ਰੱਖੀ ਗਈ ਔਰ ਨਾਲ ਦੀ ਨਾਲ ਜਿਹੜਾ ਰਾਮਚੰਦਰ ਦਾ ਝੰਡਾ ਲਾਇਆ ਗਿਆ। ਸੋ ਇਹ ਹਿਸਾਰ ਦੇ ਵਿੱਚ ਚਰਚ ਕੈਮਰੀ ਵਿਲੇਜ ਹੈ, ਉਸ ਨੂੰ ਉਹਨਾਂ ਨੇ ਜਿਹੜਾ ਪਲੀਤ ਕੀਤਾ ਔਰ ਉੱਥੇ ਹਨੂਮਾਨ ਔਰ ਝੰਡਾ ਹੈ। ਔਰ ਜਿਹੜਾ ਡੀਜੀਪੀ ਹੈ, ਡੀਆਈਜੀ ਹੈ ਸੌਰਭ ਸਿੰਘ, ਉਹ ਕਹਿੰਦਾ ਹੈ ਕਿ ਜੀ ਇਹ ਅਸੀਂ ਜਿਹੜਾ ਹੁਣ ਬਿਲਕੁਲ ਉੱਥੇ ਸ਼ਾਂਤੀ, ਕੋਈ ਅਮਨ ਭੰਗ ਨਹੀਂ ਹੋਇਆ ਔਰ ਬਿਲਕੁਲ ਸ਼ਾਂਤੀ ਹੈ। ਹੁਣ ਸ਼ਾਂਤੀ ਦਾ ਤੁਸੀਂ ਇਹ ਖੌਫ ਪੈਦਾ ਕਰ ਦਿੱਤਾ ਹੈ ਈਸਾਈਆਂ ਔਰ ਮੁਸਲਮਾਨਾਂ ਦੇ ਦਿਲਾਂ 'ਚ ਕਿ ਵੀ ਉੱਥੇ ਜਿਹੜੀਆਂ ਉਹਨਾਂ ਦੇ ਬਣੀਆਂ ਇਮਾਰਤਾਂ ਨੇ ਉਹਨਾਂ ਨੂੰ ਢਾਹ ਰਹੇ ਨੇ। ਸੋ ਇਹ ਦੂਸਰੀ ਖਬਰ ਵੀ ਜਿਹੜੀ ਮੈਂ ਕੀਤੀ ਹੈ ਜੀ ਇਸੇ ਹਫਤੇ ਦੀ ਹੈ। ਹੁਣ ਤੀਸਰੀ, ਜਿਹੜਾ ਖੱਟਰ ਨੇ ਜਦੋਂ ਸਰਕਾਰ ਬਣਾਈ ਸੀ ਉਹਨੇ ਕਿਹਾ ਸੀ ਜੀ ਅਸੀਂ ਜਿਹੜਾ ਗੀਤਾ ਜਿਹੜੀ ਹੈ ਉਹ ਸਕੂਲਾਂ ਦੇ ਸਿਲੇਬਸ 'ਚ ਹੋਣੀ ਚਾਹੀਦੀ ਹੈ ਔਰ ਇਹਦੇ ਬਾਵਜੂਦ ਕਿ ਜਿਹੜੀਆਂ ਸਿਲੇਬਸ ਬੁੱਕਸ ਹੁੰਦੀਆਂ ਨੇ ਸਾਲ ਦੀਆਂ ਉਹ ਛਪ ਚੁੱਕੀਆਂ ਨੇ ਹਰਿਆਣੇ ਦੀਆਂ, ਇਹਦੇ ਬਾਵਜੂਦ ਹਰਿਆਣਾ ਸਰਕਾਰ ਨੇ ਜਿਹੜੀ ਗੀਤਾ ਦੀ ਜ਼ਰੂਰੀ ਪੜ੍ਹਾਈ ਹੈ ਉਹ ਲਾਗੂ ਕਰ ਦਿੱਤੀ ਹੈ। ਹੁਣ ਇਹ ਦੇਖੋ ਕਿਹੜੀ ਕਲਾਸ ਤੋਂ ਲਾਗੂ, ਪਹਿਲੀ ਤੋਂ। ਹੁਣ ਜਿਹੜਾ 4 ਸਾਲ ਦਾ ਬੱਚਾ, 5 ਸਾਲ ਦਾ, ਜਿਹਨੂੰ ਅਜੇ ਕ ਖ ਜੇ ਹਿੰਦੀ ਵੀ ਪੜ੍ਹਾਉਣਗੇ ਉਹ ਅਜੇ ਨਹੀਂ ਆਉਂਦਾ ਚੱਜ ਨਾਲ, ਉਹਦੇ ਲਈ ਘੱਟੋ ਘੱਟ 2 ਸ਼ਲੋਕ ਗੀਤਾ ਦੇ ਸੰਸਕ੍ਰਿਤ ਯਾਦ ਕਰਨੇ ਮੈਂਡੇਟਰੀ ਨੇ, ਜ਼ਰੂਰੀ ਨੇ। ਸੋ ਗੀਤਾ ਜਿਹੜੀ ਹੈ ਪਹਿਲੀ ਕਲਾਸ ਤੋਂ ਜਿਹੜੇ 5ਵੀਂ ਤੋਂ ਉੱਪਰ ਨੇ ਉਹਨਾਂ ਲਈ ਘੱਟੋ ਘੱਟ 5 ਸ਼ਲੋਕ, ਔਰ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਇਹ ਆਰਡਰ ਹੈ ਉਹਨਾਂ ਨੇ ਲਾਗੂ ਕਰ ਦਿੱਤਾ ਹੈ ਕਿ ਗੀਤਾ ਜਿਹੜੀ ਹੈ ਉਹ ਪਹਿਲੀ ਕਲਾਸ ਤੋਂ ਪਹਿਲੀ ਜਮਾਤ ਦੇ ਬੱਚੇ ਨੂੰ ਵੀ ਜਿਹੜਾ ਸੰਸਕ੍ਰਿਤ ਦੇ ਸ਼ਲੋਕ ਯਾਦ ਕਰਵਾਏ ਜਾਣਗੇ। ਸੋ ਇਹ ਤੀਸਰੀ ਮੇਜਰ ਖਬਰ ਹੈ। ਚੌਥਾ, ਹਰਿਆਣੇ ਨੇ ਜਿਹੜਾ ਗਾਂ ਹੱਤਿਆ ਦੇ ਉੱਤੇ ਪਾਬੰਦੀ ਵਾਲਾ ਬਿੱਲ ਹੈ ਉਹ ਪਾਸ ਕਰ ਦਿੱਤਾ ਹੈ। ਔਰ ਨਾ ਸਿਰਫ ਮੈਂ ਇਹ ਗੱਲ ਬਾਤ ਕਰਦਾ, ਪਹਿਲਾਂ ਮੈਂ ਇਸ ਖਬਰ ਨੂੰ ਥੋੜਾ ਜਿਹਾ ਡਿਸਕਸ ਕਰ ਲਾਂ ਜੀ। ਕੰਪਲੀਟ ਕੌਸ ਸਲੌਟਰ ਇਨ ਦਾ ਸਟੇਟ, ਔਰ ਉਹਦੇ ਲਈ 3 ਤੋਂ 10 ਸਾਲ ਤੱਕ ਦੀ ਸਜ਼ਾ ਹੋਏਗੀ ਜੇ ਕੋਈ ਗਾਂ ਨੂੰ ਮਾਰਦਾ ਹੈ। ਆਲਰੇਡੀ ਉਹਨਾਂ ਨੇ ਕਰ ਦਿੱਤਾ। ਦਾ ਗौ ਸੰਘਰਸ਼ਨ ਅਵਮ ਗौ ਸੰਵਰਧਨ ਬਿੱਲ 2015 ਜਿਹਦਾ ਨਾਂ ਰੱਖਿਆ, ਔਰ ਇਹ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਹੀ ਕੰਪਲੀਟ ਬੈਨ ਹਰਿਆਣਾ ਸਰਕਾਰ ਨੇ ਲਾਇਆ ਬੀਫ ਦੇ ਵੇਚਣ ਤੇ ਕਿ ਨਹੀਂ ਬਣੇਗਾ, ਔਰ 2 ਦਿਨ ਬਾਅਦ ਇਹ ਜਿਹੜਾ ਗਾਂ ਨੂੰ ਮਾਰਨ ਦੇ ਉੱਤੇ ਇੰਨੀ ਸਜ਼ਾ ਦੇਣ ਵਾਲੀ ਬਿੱਲ ਪਾਸ ਕੀਤਾ ਜੀ। ਔਰ ਬਿੱਲ ਪ੍ਰੋਵਾਈਡਸ ਫॉर ਅ ਫਾਈਨ ਰੇਂਜਿੰਗ ਫਰੋਮ ₹30,000 to ₹1 lakh। In case of default in payment of the fine, the convict will have to undergo another year in jail. Under the bill, the offensive would be non-bailable। ਉਹਦੀ ਜ਼ਮਾਨਤ ਵੀ ਨਹੀਂ ਹੋ ਸਕਦੀ। 7 ਤੋਂ 10 ਸਾਲ ਦੀ ਸਜ਼ਾ, 30,000 ਤੋਂ 1 ਲੱਖ ਦਾ ਜੁਰਮਾਨਾ ਜੀ। ਔਰ ਉਹਦੇ 'ਚ ਪਹਿਲਾਂ ਜਿਹੜਾ ਇਹਨਾਂ ਦਾ ਐਨੀਮਲ ਹਸਬੈਂਡਰੀ ਮਿਨਿਸਟਰ ਹੈ ਉਹਨੇ ਬੜੀ ਭਾਵਕ ਤਕਰੀਰ ਕੀਤੀ
ਕਿ ਉਹਨੇ ਕਿਹਾ ਜੀ ਅਸੀਂ ਬਾਕੀ ਸਟੇਟਾਂ ਦੇ ਵੀ ਕੌਜ਼ ਸਲਾਟਰ ਦੇ ਅਗੇਂਸਟ ਕਾਨੂੰਨ ਪੜ੍ਹੇ ਨੇ ਔਰ ਇਹਨੂੰ ਅਸੀਂ ਸਭ ਤੋਂ ਸਖਤ ਬਣਾਉਣ ਦਾ ਯਤਨ ਕੀਤਾ ਔਰ ਇਹ ਜਿਹੜੀ ਵਹੀਕਲ ਦੇ ਵਿੱਚ ਇਹ ਨਹੀਂ ਕਿ ਉੱਥੇ ਨਹੀਂ ਮਾਰ ਸਕਦੇ, ਜੇ ਕੋਈ ਕਿਸੇ ਟਰੱਕ ਜਾਂ ਕਿਸੇ ਹੋਰ ਵਾਹਨ ਦੇ ਵਿੱਚ ਲਿਜਾ ਰਿਹਾ ਹੈ ਗਊਆਂ ਨੂੰ ਕਿਸੇ ਪਾਸੇ, the vehicle used for transporting cow can be impounded by a police officer, ਪੁਲਿਸ ਅਫਸਰ ਜਿਹੜਾ ਉਹ ਵੀ ਜ਼ਬਤ ਹੋ ਜਾਏਗਾ। ਔਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਥੈਂਕ ਯੂ ਕਰਦੇ ਹਾਂ ਸਾਰਿਆਂ ਦਾ ਹੀ ਇਹਨਾਂ ਨੇ ਪਾਸ ਕੀਤਾ ਔਰ ਇਹ ਯੂਨੈਨਿਮਸਲੀ ਤੁਸੀਂ ਦੇਖੋ ਜਦੋਂ ਮਾਸਟਰ ਤਾਰਾ ਸਿੰਘ ਜਿਹਨੇ 47 ਦੇ ਵਿੱਚ ਸਾਨੂੰ ਇਹਨਾਂ ਦੀ ਗੁਲਾਮੀ ਦੇ ਵਿੱਚ ਲਿਆ ਕੇ ਸੁੱਟਿਆ, ਉਹ ਇਹ ਕਹਿੰਦਾ ਹੈ ਕਿ ਵੀ ਇਹ ਜਿਹੜੀ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ ਇਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ। ਡਿਕਟੇਟਰਸ਼ਿਪ ਚ ਆਸ ਹੁੰਦੀ ਹੈ ਵੀ ਡਿਕਟੇਟਰ ਮਰ ਜਾਏਗਾ, ਤੁਹਾਡੀ ਜਾਨ ਛੁੱਟ ਜਾਏਗੀ, ਪਰ ਇੱਥੇ ਬਹੁ ਗਿਣਤੀ ਨੇ ਬਹੁ ਗਿਣਤੀ ਰਹਿਣਾ। ਹੁਣ ਕਾਂਗਰਸ ਔਰ ਬਾਕੀ ਜਿਹੜੀਆਂ ਨੇ ਜਮਾਤਾਂ ਦੇਵੀ ਲਾਲ ਦੀ ਉਹਨਾਂ ਨੇ ਵੀ ਮੁਕੰਮਲ ਹਮਾਇਤ ਦਿੱਤੀ ਔਰ ਕਾਂਗਰਸ ਦਾ ਸਾਬਕਾ ਚੀਫ ਮਿਨਿਸਟਰ ਭੁਪਿੰਦਰ ਹੁੱਡਾ ਉਹ ਇਹ ਕਹਿੰਦਾ ਜੀ ਅਸੀਂ ਖੱਟਰ ਨੂੰ ਵਧਾਈ ਦਿੰਦੇ ਹਾਂ ਕਿ ਉਹਨੇ ਇੰਨਾ ਵਧੀਆ ਕੰਮ ਕੀਤਾ ਹੈ ਜਿਹੜਾ ਪਹਿਲਾਂ ਕੋਈ ਨਹੀਂ ਕਰ ਸਕਿਆ। ਸੋ ਹੁਣ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਸਿੱਖ ਲੱਭਦੇ ਨੇ ਕਿ ਜੀ ਕਾਂਗਰਸ ਨੇ ਸਾਡੇ ਨਾਲ ਕੀਤਾ, ਬੀਜੇਪੀ ਸਾਨੂੰ ਇਨਸਾਫ ਦੇ ਦੇਗੀ। ਹੁਣ ਜਦੋਂ ਉਹ ਸਾਹਮਣੇ ਆਇਆ ਹੁਣ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਕਿ ਜੀ ਆਮ ਆਦਮੀ ਪਾਰਟੀ ਚੋਂ ਇਨਸਾਫ ਨਿਕਲੇਗਾ। ਸੋ ਇਹ ਹਰਿਆਣੇ ਦੇ ਵਿੱਚ ਆਪੋਜੀਸ਼ਨ ਵੀ ਔਰ ਯੂਨੈਨਿਮਸ ਔਰ ਇਹਦੇ ਬਾਵਜੂਦ ਕਿ ਹਰਿਆਣੇ ਦਾ ਇੱਕ ਪੂਰਾ ਜ਼ਿਲ੍ਹਾ ਮੇਵਾਤ ਜ਼ਿਲ੍ਹਾ ਹੈ ਦਿੱਲੀ ਦੇ ਨਾਲ ਲੱਗਦਾ, ਉਹ ਮੁਸਲਿਮ ਮੈਜੋਰਟੀ ਹੈ, ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਸੀ, ਲੇਕਿਨ ਇਸ ਵੇਲੇ ਹਿੰਦੂਤਵਾ ਦਾ ਬੋਲਬਾਲਾ ਹੈ ਇਹ ਸਾਰਾ ਪਾਰਟ ਸਾਹਮਣੇ ਲਿਆ ਰਿਹਾ ਜੀ। ਪੰਜਵੀਂ ਖਬਰ ਅਸੀਮਾਨੰਦ ਗੈਟਸ ਬੇਲ। ਉਹਨੇ ਅਸੀਮਾਨੰਦ ਉਹ ਹੈ ਜਿਹਨੇ ਪਾਕਿਸਤਾਨ ਜਾਣ ਵਾਲੀ ਟ੍ਰੇਨ ਜਿਹੜੀ ਹੈ ਸਮਝੌਤਾ ਐਕਸਪ੍ਰੈਸ ਦੇ ਵਿੱਚ ਜਿਹੜਾ ਉਹ ਬੰਬ ਚਲਾਏ ਸੀ, 70 ਤੋਂ ਜ਼ਿਆਦਾ ਪੈਸੇਂਜਰ ਮਾਰੇ ਗਏ ਸੀ ਜੀ। ਇਧਰ ਇੰਡੀਆ ਪ੍ਰੋਟੈਸਟ ਕਰਦਾ ਹੈ ਉੱਥੇ ਲਖਵੀ ਕੇ ਕੌਣ ਹੈ ਕਿ ਜੀ ਉਹਨੂੰ ਪਾਕਿਸਤਾਨ ਦੀ ਅਦਾਲਤ ਨੇ ਕਿਉਂ ਛੱਡ ਦਿੱਤਾ ਔਰ ਉਹ ਪਾਕਿਸਤਾਨ ਗਵਰਨਮੈਂਟ ਇੰਨੀ ਘਬਰਾਈ ਹੋਈ ਹੈ ਕਿ ਉਹਨਾਂ ਨੇ ਇੱਕਦਮ ਉਹਦੇ ਜਿਹੜਾ ਰਿਲੀਜ਼ ਦੇ ਉੱਤੇ ਪਾਬੰਦੀ ਲਾ ਦਿੱਤੀ। ਪਰ ਇਧਰ ਜਿੱਥੇ ਕਿ ਅਸੀਮਾਨੰਦ ਨੇ ਖੁਦ ਕਨਫੈਸ਼ਨ ਕੀਤੀ ਹੋਈ ਹੈ ਉਸ ਦੀ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਕਰ ਰਿਹਾ ਕਿਉਂਕਿ ਔਰ ਇਹ ਸਾਰਿਆਂ ਦੀ ਸਾਧਵੀ ਪ੍ਰਗਿਆ ਬਾਹਰ ਆ ਚੁੱਕੀ ਹੈ। ਹਰਿਆਣੇ ਦੇ ਵਿੱਚ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਸੀ, DIG ਵਣਜਾਰਾ ਉਹਦਾ ਤੇ ਸਵਾਗਤ ਐਂ ਕੀਤਾ ਫੁੱਲਾਂ ਦੇ ਹਾਰ ਪਾ ਕੇ ਜਿਵੇਂ ਕੋਈ ਟਰੋਫੀ ਜਿੱਤ ਕੇ ਆਇਆ ਹੋਏ। ਸੋ ਇਹ ਪੰਜਵੀਂ ਖਬਰ ਵੀ ਆਪਣੇ ਆਪ ਦੇ ਵਿੱਚ ਦੱਸ ਰਹੀ ਹੈ ਕਿ ਉੱਥੇ ਹੁਣ ਕੀ ਚੱਲ ਰਿਹਾ। ਡੋਂਟ ਮੈਡਲ ਇਨ ਰਿਲੀਜੀਅਸ ਮੈਟਰਸ, ਸ਼ਿਵ ਸੈਨਾ ਟੂ ਕੋਰਟਸ। ਹੁਣ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਹਾਈ ਕੋਰਟ 'ਚ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਸੀ ਕਿ ਜੀ ਵੱਡੇ ਵੱਡੇ ਮੰਡਪ ਲਾ ਕੇ ਸੜਕਾਂ ਰੋਕੀਆਂ ਹੁੰਦੀਆਂ ਨੇ, ਕਦੇ ਕੁਝ ਚੱਲ ਰਿਹਾ ਕਦੇ ਕੁਝ, ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਪ੍ਰਭਾਵਿਤ ਕਰਦਾ ਔਰ ਕੋਰਟ ਨੇ ਕਿਹਾ ਕਿ ਵੀ ਕੋਈ ਵੀ ਸੜਕ ਬਲੌਕੇਡ ਨਹੀਂ ਹੋਣੀ ਚਾਹੀਦੀ। ਔਰ ਸ਼ਿਵ ਸੈਨਾ ਵਾਰਨ ਕਰ ਰਹੀ ਹੈ ਜੱਜਾਂ ਨੂੰ ਕਿ ਤੁਸੀਂ ਸਾਡੇ ਧਾਰਮਿਕ ਮਾਮਲਿਆਂ 'ਚ ਇੰਟਰਫੀਅਰ ਨਾ ਕਰੋ ਕਿਉਂਕਿ ਇੱਥੇ ਜਿਹੜੇ ਅਸੀਂ ਮੰਡਪ ਲਾਉਂਦੇ ਆ ਉਹਦੇ 'ਚ ਉਹਨਾਂ ਨੇ 3-4 ਚੀਜ਼ਾਂ ਦਾ ਜ਼ਿਕਰ ਕੀਤਾ ਕਿ ਜੀ ਇਹ ਸਾਡੇ ਜਿਹੜੇ ਮੰਡਪ ਨੇ ਇਹ ਤਾਂ ਜ਼ਰੂਰ ਲੱਗਣਗੇ, ਇਹਨਾਂ ਨੂੰ ਤੁਹਾਡੇ ਅਦਾਲਤਾਂ ਕਿਵੇਂ ਰੋਕ ਸਕਦੀਆਂ ਨੇ। ਔਰ ਉਹਨਾਂ ਦਾ ਜਿਹੜਾ ਅਫੀਸ਼ੀਅਲ ਪੇਪਰ ਹੈ ਸਾਹਮਣਾ ਉਹਦੇ ਐਡੀਟੋਰੀਅਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਗਣੇਸ਼ ਫੈਸਟੀਵਲ, ਨਵਰਾਤਰੀ, ਦਾਹੀ ਹਾਂਡੀ ਔਰ ਐਨੀ ਫੈਸਟੀਵਲ ਇਨ ਮੁੰਬਈ ਇਹ ਤਾਂ ਹਿੰਦੂਆਂ ਦਾ ਹੱਕ ਹੈ ਕਿ ਉਹ ਇਹਨਾਂ ਸਮਾਗਮਾਂ ਦੇ ਮੌਕੇ ਦੇ ਉੱਤੇ ਬਾਹਰ ਫੰਕਸ਼ਨ ਕਰਨ ਔਰ ਜੱਜ ਆਪਣੇ ਕੰਮ ਤੱਕ ਸੀਮਤ ਰਹਿਣ, ਇਹ ਸਾਡੇ ਧਰਮ ਦੇ ਵਿੱਚ ਇੰਟਰਫੀਅਰ ਨਾ ਕਰਨ। ਸੋ ਇਹਨਾਂ ਨੇ ਜੱਜਾਂ ਨੂੰ ਵੀ ਇਹ ਧਮਕੀ ਦੇ ਦਿੱਤੀ ਕਿ ਭਾਈ ਅਸੀਂ ਔਰ ਹਮਲਾ ਵੀ ਕਰਾ ਦੇਣਗੇ ਜੀ ਜੀ। ਸੋ ਹੁਣ ਅਸੀਂ ਉਸ 7th ਜਿਹੜਾ ਕਲਕੱਤੇ ਦੇ ਹਵਾਲੇ ਨਾਲ ਪਿਛਲੇ ਹਫਤੇ ਦੀ ਖਬਰ ਸੀ ਕਿ 72 ਸਾਲਾ ਕ੍ਰਿਸਚੀਅਨ ਨਨ ਦੇ ਨਾਲ ਗੁੰਡਿਆਂ ਨੇ ਰੇਪ ਕੀਤਾ, ਚਰਚ ਤੇ ਅਟੈਕ ਕੀਤਾ ਉਸ ਸਕੂਲ ਤੇ ਔਰ 72 ਇਅਰਸ 올ਡ ਨਨ ਵਾਸ ਗੈਂਗ ਰੇਪਡ। ਸੋ ਇਹ ਅੱਜ 7 ਖਬਰਾਂ ਜਿਹੜੀਆਂ ਨੇ ਇਸ ਵੀਕ ਦੀਆਂ ਇਹ ਦੱਸਣ ਲਈ ਕਾਫੀ ਨੇ ਕਿ ਅੱਛੇ ਦਿਨ ਕਿਹਦੇ ਲਈ ਆਏ ਨੇ ਜੀ। ਔਰ ਮੈਂ ਘੜੀ ਵੱਲ ਦੇਖ ਰਿਹਾ ਵਕਤ ਅੱਗੇ ਹੈ ਪਰ ਰਿਬੈਰੋ ਜਿਹੜਾ ਕਦੇ ਪੰਜਾਬ ਦੇ ਵਿੱਚ ਜਿਸ ਨੂੰ DIG ਬਣਾ ਕੇ ਲਿਆਂਦਾ, ਜਿਹਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਪੰਜਾਬ 'ਚ ਜੀ ਔਰ ਕਿਸ ਤਰੀਕੇ ਨਾਲ ਫਿਰ ਉਹਨੇ ਜਿਹੜਾ ਪੰਜਾਬ 'ਚ A ਕਲਾਸ B ਕਲਾਸ ਸੀ ਹਜ਼ਾਰਾਂ ਨੌਜਵਾਨ ਜਿਹੜੇ ਬਾਅਦ ਦੇ ਵਿੱਚ ਵੀ ਮਾਰੇ ਗਏ, ਉਸ ਦੀ ਸ਼ੁਰੂਆਤ ਬਰਨਾਲੇ ਦੀ ਮਿਨਿਸਟਰੀ ਵੇਲੇ ਰਿਬੈਰੋ ਤੋਂ ਹੀ ਝੂਠੇ ਪੁਲਿਸ ਮੁਕਾਬਲਿਆਂ ਨਾਲ ਹੋਈ। ਫਿਰ ਉਹਨੂੰ ਇਨਾਮ ਵਜੋਂ ਐਂਬੈਸਡਰ ਬਣਾ ਕੇ ਰੋਮਾਨੀਆ ਭੇਜ ਦਿੱਤਾ ਗਿਆ
ਉੱਥੇ ਵੀ ਉਹਦੇ ਤੇ ਸਿੰਘਾਂ ਨੇ ਅਟੈਕ ਕੀਤਾ ਔਰ ਫਿਰ ਜਿਹੜਾ ਉਸਨੇ ਇੱਕ ਕਿਤਾਬ ਵੀ ਲਿਖੀ ਹੈ ਬੁਲਟ ਫਾਰ ਬੁਲਟ। ਜੀ ਹੁਣ ਇੱਕ ਕ੍ਰਿਸਚੀਅਨ ਹੈ ਔਰ ਇਹ ਜੋ ਭਾਰਤ ਦੇ ਵਿੱਚ ਚੱਲ ਰਿਹਾ ਹੈ ਔਰ ਕਿਸ ਤਰੀਕੇ ਨਾਲ ਅੱਜ ਉਹ ਕ੍ਰਿਸਚੀਅਨ ਜਿਹੜਾ ਇੰਡੀਅਨ ਸਟੇਟ ਦੀ ਲੜਾਈ ਲੜਨ ਦੇ ਲਈ ਹਾਇਰ ਪੋਸਟ ਨੂੰ ਛੱਡ ਕੇ ਡਿਮੋਟ ਵਰਗੀ ਪੋਸਟ ਲੈ ਕੇ ਪੰਜਾਬ ਆਇਆ ਸੀ ਕਿ ਮੈਂ ਦੇਸ਼ ਦੀ ਲੜਾਈ ਲੜ ਰਿਹਾ, ਅੱਜ ਉਹਦੇ ਦਿਲ 'ਚ ਕੀ ਚੱਲ ਰਿਹਾ ਔਰ ਉਹਨੂੰ ਕਿਤੇ ਨਾ ਕਿਤੇ ਰਿਗਰੈਟ ਹੈ ਕਿ ਮੈਂ ਕਿਹਨਾਂ ਦੀ ਖਾਤਰ ਮੈਂ ਦੂਸਰੀ ਕੌਮ ਦੇ ਲੋਕਾਂ ਨੂੰ ਮਾਰਿਆ, ਇੱਕ ਘੱਟ ਗਿਣਤੀ ਦੇ ਬੰਦੇ ਤੋਂ ਦੂਸਰੇ ਲੋਕ ਮਰਵਾਏ। ਜੀ ਉਹਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਰੋਬੈਰੋ ਦਾ ਇੱਕ ਆਰਟੀਕਲ ਹੈ, ਐਜ਼ ਏ ਕ੍ਰਿਸਚੀਅਨ ਸਡਨਲੀ ਆਈ ਐਮ ਏ ਸਟ੍ਰੇਂਜਰ ਇਨ ਮਾਈ ਓਨ ਕੰਟਰੀ। ਇਹ ਉਹਦਾ ਕਾਲਮ ਕਿ ਵੀ ਮੈਂ ਅੱਜ ਈਸਾਈ ਦੇ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਮੈਂ ਅੱਜ ਆਪਣੇ ਦੇਸ਼ ਦੇ ਵਿੱਚ ਹੀ ਅਜਨਬੀ ਹਾਂ। ਔਰ ਬੇਸ਼ੱਕ ਸਾਡੇ ਦੂਸਰੇ ਸੈਕਸ਼ਨ ਲਈ ਘੱਟ ਟਾਈਮ ਬਚੇਗਾ ਪਰ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜੀਆਂ 7 ਖਬਰਾਂ ਇਸ ਹਫਤੇ ਵੀਕਐਂਡ ਦੇ ਉੱਤੇ ਹੀ ਸਾਹਮਣੇ ਆਉਂਦੀਆਂ ਨੇ ਉਹਦੀ ਰੋਸ਼ਨੀ ਦੇ ਵਿੱਚ ਇਹ ਦੇਖਣਾ ਜ਼ਰੂਰੀ ਹੈ ਕਿ ਇੱਕ ਲਾਇਲਿਸਟ ਜਿਹੜਾ ਹੈ ਔਰ ਜਿਹੜਾ ਲਾਇਲਿਸਟ ਨਹੀਂ ਜਿਹਨੇ ਲਾ ਬ੍ਰੇਕ ਕੀਤਾ ਹੈ, ਝੂਠੇ ਪੁਲਿਸ ਮੁਕਾਬਲੇ ਬਣਾਏ, ਅੱਜ ਉਹ ਕੀ ਮਹਿਸੂਸ ਕਰਦਾ ਔਰ ਜਿਹੜੇ ਸਾਡੇ ਅੱਜ ਆਪਣੇ ਭਰਾ ਉਹਨਾਂ ਦੀ ਬਿਡਿੰਗ ਦੇ ਉੱਤੇ ਆਪਣਿਆਂ ਨੂੰ ਮਾਰਨ ਜਾਂ ਆਪਣਿਆਂ ਦੇ ਖਿਲਾਫ ਭੁਗਤਣ ਲਈ ਤਿਆਰ ਨੇ, ਉਹ ਵੀ ਦੇਖ ਲੈਣ ਜੇ ਰੋਬੈਰੋ ਨੂੰ ਇਹ ਅਹਿਸਾਸ ਹੈ ਤੇ ਇਹ ਕਿੱਥੇ ਜਾ ਕੇ ਕੱਲ ਨੂੰ ਡਿੱਗਣਗੇ। ਜੀ Is it coincidence or a well thought out plan that the systematic targeting of a small and peaceful community should begin only after the BJP government of Narendra Modi came to power last May? कि एक इतफाक है ਜਾਂ ਇੱਕ ਬੜੀ ਸੋਚੀ ਸਮਝੀ ਯੋਜਨਾ ਦੇ ਤਹਿਤ ਹੈ ਕਿ ਜਦੋਂ ਦੀ ਨਰਿੰਦਰ ਮੋਦੀ ਸਰਕਾਰ ਸਾਹਮਣੇ ਆਈ ਹੈ ਇੱਕ ਛੋਟੀ ਜਿਹੀ ਜਿਹੜੀ ਕਮਿਊਨਿਟੀ ਹੈ ਉਸ ਦੇ ਖਿਲਾਫ ਵਿਉਂਤਬੰਦ ਤਰੀਕੇ ਦੇ ਨਾਲ ਜਿਹੜੀ ਹੈ ਹਿੰਸਾ ਹੋ ਰਹੀ ਹੈ। There was a time not very long ago, 1 year short of 30 to be precise, when only a Christian was chosen to go to Punjab to fight what then Prime Minister Rajiv Gandhi termed the nation's battle against separatists. ਕਹਿੰਦੇ ਸਿਰਫ 29 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਿ ਇੱਕ ਈਸਾਈ ਨੂੰ ਚੁਣਿਆ ਗਿਆ ਸੀ ਪੰਜਾਬ ਜਾਣ ਲਈ, ਕਿਉਂ ਉਸ ਖਿੱਤੇ ਦੇ ਵਿੱਚ ਪੰਜਾਬ ਜਿਸ ਬਾਰੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਇਹ ਦੇਸ਼ ਦੀ ਲੜਾਈ ਹੈ ਅਲਗਾਵਵਾਦੀਆਂ ਦੇ ਖਿਲਾਫ। ਜੀ I had accepted a demotion from Secretary in the Union Home Ministry to DGP of the state of Punjab at the personal request of the Prime Minister ਕਿ ਮੈਂ ਇੱਥੇ ਲੱਗਾ ਹੋਇਆ ਸੀ ਹੋਮ ਮਿਨਿਸਟਰੀ 'ਚ, ਮੈਂ ਉਹ ਮੇਰੇ ਲਈ ਪੰਜਾਬ ਜਾ ਕੇ DGP ਬਣਨਾ ਇੱਕ ਪਦ ਘਟਣਾ ਸੀ, ਡਿਮੋਸ਼ਨ ਸੀ, ਪਰ ਰਾਜੀਵ ਗਾਂਧੀ ਨੇ ਪਰਸਨਲੀ ਮੈਨੂੰ ਰਿਕੁਐਸਟ ਕੀਤੀ ਕਿ ਮੈਂ ਪੰਜਾਬ ਜਾ ਕੇ ਸਿੱਖ ਅਲਗਾਵਵਾਦੀਆਂ ਦੇ ਖਿਲਾਫ ਲੜਾਈ ਲੜਾਂ, ਜਿਹੜਾ ਕਿ ਮੈਂ ਮਨਜ਼ੂਰ ਕੀਤਾ। Then Home Secretary Ram Pradhan and my dear friend B.G. Deshmukh, then Chief Secretary to the Government of Maharashtra, were flabbergasted ਕਿ ਇਹ ਰਾਮ ਪ੍ਰਧਾਨ ਔਰ ਦੇਸ਼ਮੁਖ ਇਹਨਾਂ ਨੂੰ ਬੜੀ ਹੈਰਾਨੀ ਹੋਈ ਵੀ ਮੈਂ ਕਿਉਂ ਇਹ ਆਪਣੀ ਡਿਮੋਸ਼ਨ ਐਕਸੈਪਟ ਕਰਕੇ ਖਤਰੇ ਦੇ ਮੂੰਹ ਦੇ ਵਿੱਚ ਜਾ ਰਿਹਾ। Why did you accept this assignment? They asked. ਉਹਨਾਂ ਨੇ ਕਿਹਾ ਜੀ ਤੂੰ ਕਿਉਂ ਇਹਨੂੰ ਮੰਨ ਰਿਹਾ? ਉਹਨਾਂ ਨੇ ਪੁੱਛਿਆ। The same question was put to me over the phone by then President ਜ਼ੈਲ ਸਿੰਘ ਕਿ ਮੈਨੂੰ ਜ਼ੈਲ ਸਿੰਘ ਨੇ ਵੀ ਇਹ ਸਵਾਲ ਪੁੱਛਿਆ ਜਿਹੜਾ ਉਦੋਂ ਸੀ ਕਿ ਇਹ ਤੂੰ ਕੀ ਕਰ ਰਿਹਾ। But Arjan Singh, the cabinet minister who personally escorted me by special aircraft from Delhi to Chandigarh, remarked that when my appointment was announced the next morning, the Hindus would Punjab would breathe freely and rejoice. ਪਰ ਅਰਜਨ ਸਿੰਘ ਜਿਹੜਾ ਕੈਬਨਿਟ ਮਿਨਿਸਟਰ ਸੀ ਜਿਹੜਾ ਮੈਨੂੰ ਆਪ ਜਹਾਜ਼ ਦੇ ਵਿੱਚ ਲੈ ਕੇ ਗਿਆ, ਉਹਨੇ ਕਿਹਾ ਕਿ ਜੀ ਜਦੋਂ ਹੁਣ ਤੇਰੀ ਇਹ ਉੱਥੇ ਪੰਜਾਬ 'ਚ ਪੋਸਟਿੰਗ ਅਨਾਉਂਸ ਹੋਈ ਹੈ, ਹਿੰਦੂ ਜਿਹੜੇ ਨੇ ਕੱਲ ਸਵੇਰ ਨੂੰ ਬੜਾ ਜਿਹੜਾ ਆਰਾਮ ਦਾ ਸਾਹ ਲੈ ਸਕਣਗੇ, ਉਹਨਾਂ ਦੀ ਜਿਹੜੀ ਹੈ ਜਾਨ ਉਹ ਸੌਖੀ ਮਹਿਸੂਸ ਕਰਨਗੇ। ਜੀ I presume Hindus would include RSS cadres who had been pinned into a corner by the separatists. ਕਹਿੰਦਾ ਵੀ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਹਿੰਦੂਆਂ 'ਚ ਇਹਨਾਂ ਨੇ ਸੁੱਖ ਦਾ ਸਾਹ ਲਿਆ ਸੀ ਜਦੋਂ ਮੈਂ ਪੰਜਾਬ ਆਇਆ, ਇਹ ਉਹਦੇ 'ਚੋਂ RSS ਦੇ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਸਿੱਖ ਜਦੋਂ ਸੈਪਰੇਟਿਸਟ ਕਹਿ ਰਿਹਾ ਸਿੱਖ ਅੱਤਵਾਦੀ ਜਾਂ ਸਿੱਖ ਅਲਗਾਵਵਾਦੀ, ਉਹਨਾਂ ਨੇ ਖੂੰਜੇ ਲਾ ਕੇ ਰੱਖਿਆ ਸੀ। ਹੁਣ ਉਹਨਾਂ ਨੂੰ ਕਹਿ ਰਿਹਾ ਕਿ ਦੇਖੋ ਤੁਸੀਂ ਮੇਰੇ ਲੋਕਾਂ ਨਾਲ ਕੀ ਕਰ ਰਹੇ ਹੋ, ਮੈਂ ਪੰਜਾਬ 'ਚ ਆ ਕੇ ਸਿੱਖਾਂ ਨੂੰ ਮਾਰਿਆ ਸੀ, ਮੈਂ ਤੁਹਾਡੇ ਲਈ ਕੀ ਕੀਤਾ ਸੀ ਔਰ ਤੁਸੀਂ ਅੱਜ ਈਸਾਈਆਂ ਦੇ ਨਾਲ ਮੇਰੀ ਕੌਮ ਨਾਲ ਕੀ ਕਰ ਰਹੇ ਹੋ। ਜੀ I presume Hindus would include RSS cadres who had been pinned into a corner by the separatists. When
25 RSS men on parade were shot dead in cold blood one morning. Then Punjab Governor SS Ray and I rushed to the spot to console the stricken families. ਕਿ ਜਦੋਂ 25 RSS ਦੇ ਬੰਦਿਆਂ ਨੂੰ ਜਿਹੜੇ ਲੁਧਿਆਣਾ ਪਰੇਡ ਦੇ ਵਿੱਚ ਆਪਣੀ ਉਹ ਜਿਹੜੀ ਸ਼ਾਖਾ ਲਾਉਂਦੇ ਨੇ ਉਹਦੇ 'ਚ ਮਾਰ ਮੁਕਾਏ ਗਏ ਸੀ, ਉਦੋਂ ਪੰਜਾਬ ਦਾ ਗਵਰਨਰ ਰੇ ਔਰ ਮੈਂ ਅਸੀਂ ਜਿਹੜੇ ਦੁਖੀ ਪਰਿਵਾਰ ਸੀ RSS ਦੇ ਉਹਨਾਂ ਦੇ ਕੋਲ ਗਏ। The governor visited 12 homes, I visited the rest. Governor 50 ਘਰਾਂ 'ਚ ਗਿਆ, ਮੈਂ ਬਾਕੀਆਂ 'ਚ ਗਿਆ ਜੀ। The governor's experience was different from mine. He was heckled and abused. I was welcomed. ਕਿ ਗਵਰਨਰ ਨੂੰ ਲੋਕਾਂ ਨੇ ਜਿਹੜਾ ਉਹ ਬਹੁਤ ਬੇਇੱਜ਼ਤੀ ਕੀਤੀ ਉਹਦੀ ਔਰ ਉਸ ਨੂੰ ਗਾਲਾਂ ਕੱਢੀਆਂ, ਜਦੋਂ ਕਿ ਮੇਰਾ ਹਿੰਦੂਆਂ ਨੇ ਸਵਾਗਤ ਕੀਤਾ ਜਿਨ੍ਹਾਂ ਘਰਾਂ 'ਚ ਮੈਂ ਗਿਆ। Today in my 86th year I feel threatened, not wanted, reduced to a stranger in my own country. ਅੱਜ ਜਦੋਂ ਕਿ ਮੈਂ 86 ਸਾਲਾਂ ਦਾ ਹੋ ਗਿਆ, ਮੈਂ ਆਪਣੇ ਆਪ ਨੂੰ ਵੀ ਮਹਿਸੂਸ ਕਰਦਾ ਕਿ ਮੈਂ ਖਤਰੇ 'ਚ ਹਾਂ। ਅੱਜ ਮੇਰੀ ਕਿਸੇ ਨੂੰ ਲੋੜ ਨਹੀਂ ਹੈ ਔਰ ਮੈਂ ਆਪਣੇ ਹੀ ਦੇਸ਼ ਦੇ ਵਿੱਚ ਇੱਕ ਅਜਨਬੀ ਬਣ ਗਿਆ। The same category of citizens who had put their trust in me to rescue them from a force they couldn't comprehend have now come out of the woodwork to condemn me for practicing a religion that is different from theirs. ਕਿ ਉਹੀ ਲੋਕ ਜਿਹੜੇ ਕਿ ਮੈਨੂੰ ਮੇਰੇ ਤੇ ਆਸ ਜਿਨ੍ਹਾਂ ਨੇ ਲਾਈ ਔਰ ਮੈਂ ਉਹਨਾਂ ਨੂੰ ਬਚਾਇਆ, ਉਹਨਾਂ ਲੋਕਾਂ ਦੇ ਸਾਹਮਣੇ, ਸਿੱਖਾਂ ਦੇ ਸਾਹਮਣੇ, ਜਿਨ੍ਹਾਂ ਦੇ ਸਾਹਮਣੇ ਇਹ ਖਲੋ ਹੀ ਨਹੀਂ ਸੀ ਸਕਦੇ, ਅੱਜ ਉਹਨਾਂ ਝਾੜੀਆਂ 'ਚੋਂ ਬਾਹਰ ਨਿਕਲ ਆਏ ਨੇ ਔਰ ਉਹ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਨੇ, ਮਤਲਬ ਈਸਾਈਆਂ ਤੇ, ਜਿਨ੍ਹਾਂ ਦਾ ਧਰਮ ਉਹਨਾਂ ਨਾਲੋਂ ਵੱਖਰਾ ਹੈ ਜੀ। I am not an Indian anymore. ਅੱਜ ਮੈਂ ਕੋਈ ਹਿੰਦੁਸਤਾਨੀ ਭਾਰਤੀ ਨਹੀਂ ਰਹਿ ਗਿਆ, at least in the eyes of the proponents of the Hindu ਰਾਸ਼ਟਰ, ਜਿਹੜੇ ਹਿੰਦੂ ਰਾਸ਼ਟਰ ਦੇ ਵਿੱਚ ਯਕੀਨ ਰੱਖਣ ਵਾਲੇ ਔਰ ਇਸ ਦੇ ਜਿਹੜੇ ਨੇ ਪਹਿਰੇਦਾਰ ਬਣੇ ਨੇ, ਉਹਨਾਂ ਦੀਆਂ ਨਜ਼ਰਾਂ 'ਚ ਮੈਂ ਅੱਜ ਭਾਰਤੀ ਨਹੀਂ ਹਾਂ। Is it coincidence or well thought out plan that the systematic targeting of a small and peaceful community should begin only after the BJP government of Narendra Modi came to power last May? कि ये इतफाक है ਜਾਂ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਅੱਜ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਉਸ ਛੋਟੀ ਔਰ ਬੜੀ ਸ਼ਾਂਤੀਪੂਰਨ ਰਹਿਣ ਵਾਲੀ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਜਾਂ ਨਿਸ਼ਾਨਾ ਬਣਾਇਆ ਗਿਆ। ਘਰ ਵਾਪਸੀ, the declaration of Christmas as Good Governance Day, the attack on Christian churches and schools in Delhi, all added to a sense of siege that now afflicts these peaceful people. ਉਹਨੇ ਕਿਹਾ ਜੀ ਘਰ ਵਾਪਸੀ ਦੀ ਮੁਹਿੰਮ, ਕ੍ਰਿਸਮਸ ਵਾਲੇ ਦਿਨ ਨੂੰ ਗੁੱਡ ਗਵਰਨੈਂਸ ਡੇ ਬਣਾ ਕੇ ਛੁੱਟੀ ਨਾ ਕਰਨਾ, ਕ੍ਰਿਸਚੀਅਨ ਚਰਚਾਂ ਦੇ ਉੱਤੇ ਹਮਲਾ, ਸਕੂਲਾਂ ਦੇ ਉੱਤੇ ਹਮਲਾ ਦਿੱਲੀ 'ਚ, ਇਹ ਔਰ ਇਹ ਇੱਕ ਫੀਲਿੰਗ ਕਿ ਅਸੀਂ ਅੱਜ ਕਬਜ਼ੇ 'ਚ ਹਾਂ, ਸੀਜ ਹੁੰਦਾ ਸਾਨੂੰ ਘੇਰਾ ਪਾ ਲਿਆ, ਇਹ ਸਾਰੀਆਂ ਉਦਾਹਰਨਾਂ ਨੇ ਜਿਹੜੇ ਕਿ ਅੱਜ ਪੀਸਫੁਲ ਕ੍ਰਿਸਚੀਅਨ ਕਮਿਊਨਿਟੀ ਦੇ ਸਾਹਮਣੇ ਇੱਕ ਚੈਲੰਜ ਬਣ ਕੇ ਖੜੀਆਂ ਨੇ ਜੀ। These peaceful people, Christians, have consistently punched above their weight, not as much as the tiny Parsi community, but just as noticeably. Education in particular has been their forte. Many schools, colleges, related establishments that teach skills for jobs have been set up and run by Christians. They are much in demand. Even die-hard Hindus have sought admission in such centers of learning and benefited from the commitment and sincerity of Christian teachers. Incidentally, no one seems to have been converted to Christianity, though many have imbibed Christian values and turned pseudo-secularist. ਹੁਣ ਇਹ ਕਹਿ ਰਿਹਾ ਵੀ ਪਾਰਸੀਆਂ ਨਾਲੋਂ ਤੋਂ ਬਾਅਦ ਅਸੀਂ ਉਹ ਕਮਿਊਨਿਟੀ ਹੈ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ, ਅਸੀਂ ਸਕੂਲ ਬਣਾਏ ਨੇ, ਹਸਪਤਾਲ ਬਣਾਏ ਨੇ, ਜਿਹੜੇ ਅੱਜ ਹਿੰਦੂਤਵਾ ਵਾਲੇ ਸਾਨੂੰ ਇੰਡੀਅਨ ਮੰਨਣ ਨੂੰ ਤਿਆਰ ਨਹੀਂ, ਉਹਨਾਂ ਦੇ ਬੱਚੇ ਜਾਂ ਉਹ ਵੀ ਇਹਨਾਂ ਸਕੂਲਾਂ ਦੇ ਵਿੱਚ ਹੀ ਪੜ੍ਹੇ ਨੇ, ਲੇਕਿਨ ਅੱਜ ਅਸੀਂ ਜਿਹੜਾ ਇਸ ਮੁਲਕ ਦੇ ਵਿੱਚ ਬੇਗਾਨੇ ਹਸਪੀਟਲਸ, ਨਰਸਿੰਗ ਹੋਮਸ, hospices for dying cancer patients needing palliative care, many of these are run by Christian religious leaders or Christian laymen devoted to the service of humanity. ਕਿ ਹਸਪਤਾਲ, ਕੈਂਸਰ ਦੇ ਹਸਪਤਾਲ, ਦੂਸਰੀਆਂ ਸਾਰੀਆਂ ਸਹੂਲਤਾਂ ਉਹਨੂੰ ਈਸਾਈ ਰਨ ਕਰਦੇ ਨੇ, ਪਰ ਇਹਦੇ ਬਾਵਜੂਦ ਉਹਦਾ ਬੈਨੀਫਿਟ ਜਿਹੜਾ ਉਹ ਇਨਸਾਨੀਅਤ ਨੂੰ ਮਿਲਦਾ ਹੈ। Should they desist from doing such humanitarian work for fear of being so admired and loved that a stray beneficiary converts of his or on her accord? Should only Hindus be permitted to do work that could sway away
the sentiments of stricken people in need of human love and care। ਕਹਿੰਦੇ ਉਹ ਸਾਰਿਆਂ ਨੂੰ ਛੱਡ ਦੇਣ, ਸਿਰਫ ਹਿੰਦੂਆਂ ਦੇ ਲਈ ਰਹਿਣ ਦੇਣ ਕਿ ਸਿਰਫ ਉਹਨਾਂ ਦੇ ਅੰਦਰ ਹੀ ਇਨਸਾਨੀਅਤ ਦਾ ਪਿਆਰ ਹੈ ਔਰ ਉਹਨਾਂ ਨੂੰ ਹੀ ਹੱਕ ਹੈ ਕਿ ਉਹ ਇਹ ਜਿਹੜੀ ਹੈ ਸੇਵਾ ਦੇ ਪਿੜ ਦੇ ਵਿੱਚ ਉਹ ਆ ਸਕਦੇ ਨੇ। ਔਰ ਹੁਣ ਕਹਿੰਦੇ ਦਾ ਇੰਡੀਅਨ ਆਰਮੀ ਵਾਸ ਹੈਡਡ ਬਾਈ, ਹੁਣ ਇਹ ਦੱਸ ਰਿਹਾ ਵੀ ਈਸਾਈਆਂ ਦੀ ਕੀ ਕੰਟਰੀਬਿਊਸ਼ਨ ਹੈ ਇੰਡੀਆ 'ਚ ਜੀ। The Indian army was headed by a Christian general, Manak Shah, ਜਿਹਨੇ 71 ਦੀ ਵਾਰ ਉਹਨੂੰ ਮਾਰਸ਼ਲ ਫੀਲਡ ਮਾਰਸ਼ਲ ਬਣਾ ਦਿੱਤਾ ਸੀ। The Indian army was headed by a Christian general, the navy more than once, navy ਦਾ ਇੱਕ ਤੋਂ ਜ਼ਿਆਦਾ ਵਾਰ ਈਸਾਈ ਬਣਿਆ। The same with the air force. The country's defense forces have countless men and women in uniform who are Christians. How can they be declared non-Indians by parwar hotheads out to create a pure Hindu ਰਾਸ਼ਟਰ? ਵੀ ਤੁਹਾਡੀ ਫੌਜ ਦੇ ਅਸੀਂ ਜਨਰਲ ਰਹੇ, ਅਸੀਂ ਸਾਰੀ ਸੇਵਾ, ਅੱਜ ਅਸੀਂ ਤੁਸੀਂ ਤੁਹਾਡੇ ਜਿਹੜੇ ਲੋਕ ਨੇ ਹੌਟ ਹੈਡ ਸਿਰਫਿਰੇ ਉਹ ਸਾਨੂੰ ਕਹਿਣ ਕਿ ਵੀ ਅਸੀਂ ਜਿਹੜੇ ਨਾਨ ਇੰਡੀਅਨ ਹੈ ਕਿਉਂਕਿ ਅਸੀਂ ਤੁਹਾਡੇ ਏਜੰਡੇ 'ਚ ਫਿੱਟ ਨਹੀਂ ਬਹਿੰਦੇ। ਇਟ ਇਜ਼ ਟ੍ਰੈਜਿਕ that these extremists have been emboldened beyond permissible limits by an atmosphere of hate and distrust। ਵੀ ਜਿਸ ਕਿਸਮ ਦਾ ਬੇਇਤਬਾਰੀ ਦਾ ਔਰ ਨਫ਼ਰਤ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਹੈ ਇਹ ਅੱਜ ਆਪਣੇ ਆਪ ਨੂੰ ਬਹੁਤ ਮਜ਼ਬੂਤ ਮਹਿਸੂਸ ਕਰਦੇ ਨੇ। The Christian population, a mere 2% of the total populace, has been subjected to series of well-directed body blows और 2% ਤੋਂ ਵੀ ਘੱਟ ਨੂੰ ਨਿਸ਼ਾਨਾ ਬਣਾਇਆ ਗਿਆ। If these extremists later turn their attention to Muslims, which seems to be their goal, they will invite consequences that this writer dreads to imagine। ਉਹ ਕਹਿੰਦਾ ਪਹਿਲਾਂ ਸਾਡਾ ਸਫਾਇਆ ਕਰਨਗੇ ਜੀ, ਫਿਰ ਇਹ ਮੁਸਲਮਾਨਾਂ ਵੱਲ ਵੀ ਹੋਣਗੇ, ਪਰ ਉਹਦਾ ਕੀ ਨਤੀਜਾ ਹੋਏਗਾ ਉਹ ਕਹਿਣਾ ਚਾਹੁੰਦਾ ਵੀ ਅਸੀਂ ਤਾਂ ਬਤਖਾਂ, ਅਸੀਂ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਮੁਸਲਮਾਨ ਤੁਹਾਡਾ ਮੂੰਹ ਤੋੜਨਗੇ, ਉਦੋਂ ਜੋ ਕਨਸੀਕੁਐਂਸ ਹੋਣਗੇ ਉਹਨੂੰ ਮੈਂ ਜਦੋਂ ਸੋਚਦਾ ਵੀ ਹਾਂ ਤਾਂ ਮੈਨੂੰ ਇੱਕ ਫੀਅਰ ਲੱਗਦਾ ਹੈ ਕਿ ਫਿਰ ਭਾਰਤ ਦਾ ਜਿਹੜਾ ਕੀ ਬਣੇਗਾ ਜੀ। ਫਿਰ ਅੱਗੇ ਉਹਨੇ ਆਮ ਲੋਕਾਂ ਦੇ ਉੱਤੇ, ਕਿਉਂਕਿ ਲੰਬਾ ਆਰਟੀਕਲ ਹੈ ਔਰ ਉਹਦੇ 'ਚ ਉਹਨੇ ਐਂਡ 'ਚ ਇਹੀ ਕਿਹਾ ਹੈ ਕਿ ਵੀ ਆਮ ਲੋਕਾਂ ਦੇ ਇਹ ਹੁਣ ਹੱਥ 'ਚ ਹੈ ਕਿ ਕੀ ਉਹਨਾਂ ਨੇ ਜਿਹੜਾ ਇਸ ਏਜੰਡੇ ਨੂੰ ਅੱਗੇ ਤੋਰਨਾ ਆਮ ਹਿੰਦੂਆਂ ਨੇ, ਔਰ ਜੇ ਉਹਨਾਂ ਨੇ ਵੀ ਜਿਹੜਾ ਇਸ ਲਾਈਨ ਨੂੰ ਹੀ ਚੁਣਿਆ ਜਿਹੜਾ ਇਟ ਮੇਕਸ ਮੀ ਹੋਪ that ordinary Hindu men and women will not be swayed by an ideology that seeks to spread distrust and hate with consequences that must be avoided at all cost। ਕਿ ਵੀ ਇਹ ਹੁਣ ਆਸ ਹੈ ਕਿ ਵੀ ਉਹ ਇਸ ਨਫ਼ਰਤ ਦੇ ਵਿੱਚ ਉਹ ਤਾਂ ਆਲਰੇਡੀ ਉਹਨਾਂ ਤੋਂ ਤਾਂ ਕਰਵਾ ਰਹੇ ਨੇ ਜੀ ਜੀ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਆਪਣੇ ਉਹਨਾਂ ਲੋਕਾਂ ਦੇ ਲਈ ਵੀ ਮੈਸੇਜ ਹੈ ਜਿਹੜੇ ਕਿ ਸਰਕਾਰ ਦੇ ਹੱਥਾਂ ਦੇ ਵਿੱਚ ਜਿਹੜੇ ਹੱਥ ਠੋਕੇ ਬਣਦੇ ਨੇ ਔਰ ਇਨ ਦਾ ਐਂਡ ਅੱਜ ਰਿਬੈਰੋ ਉਸ ਦੀ ਨੀਂਦ ਹਰਾਮ ਹੋਈ ਹੈ, ਉਹ ਵੀ ਸੋਚਦਾ ਹੋਣਾ ਕਿ ਮੇਰੇ ਤੋਂ ਇਹਨਾਂ ਨੇ ਕੀ ਕਰਵਾਇਆ ਹੈ। ਮੈਂ ਇੱਕ ਘੱਟ ਗਿਣਤੀ ਜਿਹਦੇ ਕੋਲ ਜਿਹੜੀ ਪਾਵਰ ਦੇ ਨਾਲ ਆਪ ਤਾਂ ਹੁਣ ਸਿਟਿੰਗ ਡੱਕ ਕੇ ਜੀ ਸਿੱਖਾਂ ਨੇ ਤਾਂ ਸਭ ਕੁਝ ਆਪ ਹੀ ਕਹਿੰਦਾ ਵੀ ਆਰਐਸਐਸ ਨੂੰ ਖੁੰਝੇ ਲਾਇਆ ਹੋਇਆ ਸੀ ਵੀ ਉਹ ਲੱਭਦੇ ਨਹੀਂ ਸੀ ਉਦੋਂ ਕਿ ਵੀ ਸਾਹ ਨਹੀਂ ਸੀ ਸੌਖਾ ਲੈ ਸਕਦੇ ਤੇ ਵੀ ਕਹਿੰਦਾ ਹੋਣਾ ਵੀ ਪਹਿਲਾਂ ਮੇਰੇ ਤੋਂ ਉਹ ਮਰਵਾਏ ਨੇ ਔਰ ਹੁਣ ਮੇਰੇ ਲੋਕਾਂ ਨੂੰ ਟਾਰਗੇਟ ਕੀਤਾ ਹੈ। ਸੋ ਮੈਂ ਸਮਝਦਾ ਕਿ ਵੀ ਇਹ ਹਕੀਕਤ ਹੈ ਔਰ ਅਲਟੀਮੇਟਲੀ ਕਦੇ ਤਾਂ ਜਿਹੜਾ ਕਹਿੰਦੇ ਨੇ ਸੱਚ ਸਿਰ ਚੜ ਕੇ ਬੋਲਦਾ ਹੈ। ਉਹ ਰਿਬੈਰੋ ਦੇ ਅੰਦਰੋਂ ਜਿਹੜਾ ਉਹ ਸੱਚ ਜਿਹੜਾ ਸਿਰ ਚੜ ਕੇ ਬੋਲ ਰਿਹਾ, ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੀਆਂ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।